अस्सलामुअलैकुम मक्खन पहलवान जी। वालेकुम सलाम। की हाल है सरदार? खैर है? बड़े दिनों बाद वेख्या कि तुसी अज अपने बूहे के बैठे हो। ज़ाहिर कारोबार है कोई नहीं, हुण बूहे कहीं बहना और असैम्बली च बह जाइए जाके। घर असैम्बली च भी बह जाओ जाके, तुहाडे को असैम्बली को दूर ने भाजी। की है कारोबार की हो गया? ਉਹ ਕਾਰੋਬਾਰ ਭੱਠਾ ਬਹਿ ਗਿਆ, ਠੰਡੇ ਮੱਠੇ ਧੁੰਦ ਹਰ ਪਾਸੇ ਛਾ ਗਏ ਐ, ਸਨਾਟੇ, ਕੋਈ ਆਵਾਜ਼ ਨਹੀਂ ਗਈ ਕਿਤੋਂ ਵੀ ਕਾਰੋਬਾਰ ਦੀ ਆਵਾਜ਼ ਨਹੀਂ ਗਈ यार सारी दुनिया के कारोबार चलते पे, तुहाडा कारोबार ते किहड़ा असर पै गया? ਗੈਸ ਹੀ ਨਹੀਂ ਆਉਂਦੀ, ਕੰਮ ਕਿੱਥੋਂ ਚੱਲਣੇ ਨੇ? गैस तुसी किहड़ा पावे भुन के दिंदे लोकां नूं? ਉਹ ਬੱਜਰੀ ਖਾ ਕੇ ਜਾਣਾ ਕੰਮ ਤੇ, ਰੋਟੀ ਨਹੀਂ ਖਾ ਕੇ ਜਾਣੀ ਘਰੋਂ। बिल्कुल गैस नहीं आ रही। ਬਿਲਕੁਲ ਚੁੱਲ੍ਹੇ ਇੰਜ ਠੱਪ ਹੋਏ ਨੇ, ਫੱਕ ਹੋਏ ਨੇ, ਸੱਕ ਹੋਏ ਨੇ। अच्छा जी, ਹਾਂ ਜੀ। ਤੇ ਤੁਸੀਂ ਉਹ ਅੰਗੀਠੀ ਮੰਗਵਾ ਲਓ, ਕੋਲੇ ਮੰਗਵਾ ਲਓ। ਉਹ ਕੋਲੇ ਕਿੱਥੋਂ? ਕੋਲੇ ਦਾ ਰੇਟ ਪੁੱਛ ਜਾ ਕੇ ਕੀ ਹੈ? ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ। ਸਰਦਾਰ ਸਾਹਿਬ ਐ ਨਹੀਂ ਹੋ ਗਿਆ ਹੁਣ? ਕੋਈ ਲੱਕੜਾਂ ਬਾਲ ਲਓ। ਉਹ ਇੱਥੇ ਲੱਕੜ ਹਜ਼ਮ, ਪੱਥਰ ਹਜ਼ਮ, ਸਭ ਕੁਝ ਹਜ਼ਮ, ਕੱਖ ਨਹੀਂ ਹੈਗਾ। ਯਾਰ ਝੱਟ ਹੋ ਗਿਆ ਕੰਮ। ਇਹ ਕਿਹੜੀ ਐਡੀ ਗੁਰਬਤ ਆ ਗਈ, ਕਿਹੜੇ ਐਡਾ ਭੈੜਾ ਟਾਈਮ ਆ ਗਿਆ। ਉਹ ਭਾਜੀ ਵੇਖ ਲਓ, ਨਵਾਜ਼ ਸ਼ਰੀਫ ਦੌਰ ਸੀਗਾ ਜਦੋਂ। ਹਾਂਜੀ। ਯਕੀਨ ਕਰੋ ਜਿੰਨੀ ਮਰਜ਼ੀ ਠੰਡ ਪੈਂਦੀ ਸੀ, ਗੈਸ ਤੇ ਹੈ ਸੀ ਨਾ। ਨਹੀਂ ਗੈਸ ਤਾਂ ਖੈਰ ਉਦੋਂ ਵੀ ਜਾਂਦੀ ਸੀ, ਲੇਕਿਨ ਉਹ ਥੋੜੀ ਬਹੁਤੀ ਤੇ ਲਾਈਟ ਜਲਦੀ ਸੀ ਨਾ, ਇੱਕ ਅੱਧਾ ਪਰਾਠਾ ਤੁਹਾਡੀ ਭਾਬੀ ਲਾ ਦਿੰਦੀ ਸੀ। ਅੱਛਾ ਜੀ। ਹੁਣ ਕੱਖ ਨਹੀਂ। ਹੁਣ ਇੱਕ ਅੱਧਾ ਪਰਾਠਾ ਵੀ ਨਹੀਂ। ਮੈਂ ਕਹਿੰਦਾ ਹੈ ਹੀ ਨਹੀਂ, ਚੁੱਲ੍ਹਾ ਸੂੰ ਵੀ ਨਹੀਂ ਕਰ ਰਿਹਾ। ਬਿਲਕੁਲ ਜੂੰ ਕਾ ਤੂੰ ਹੋ ਗਿਆ। ਗੈਸ ਬਿਲकुल ਨਹੀਂ ਆ ਰਹੀ। ਉਹ ਕੱਖ ਨਹੀਂ ਆ ਰਹੀ। ਸਵੇਰੇ ਭਤੀਜੇ ਤੇਰੇ ਯਕੀਨ ਕਰ ਖਾਲੀ ਪੇਟ ਜਾਂਦੇ ਹੀ ਸਕੂਲ, ਵੀ ਜਿਹੜੇ ਬੱਚੇ ਭੁੱਖੇ ਪੜਨਗੇ ਕਿੱਥੋਂ ਨੰਬਰ ਆਣੇ ਨੇ? ਮਾਰਕਸ ਕਿੱਥੋਂ ਆਉਣੇ ਨੇ? ਮਾਰਕਸ। ਹਾਂ ਨਹੀਂ ਬਿਲਕੁਲ ਸਹੀ, ਬੱਚੇ ਭੁੱਖੇ ਸਕੂਲ ਨਹੀਂ ਜਾਣੇ ਚਾਹੀਦੇ। ਉਤੋਂ ਭਾਬੀ ਤੇਰੀ ਯਕੀਨ ਕਰ ਗੈਸ ਨਾ ਆਵੇ ਤੇ ਉਹਨੂੰ ਇੰਨੀ ਗੈਸ ਹੋਈ ਹੁੰਦੀ ਹੈ। ਭਾਬੀ ਨੂੰ ਤੇ ਹੋਰ ਕੀ ਹੈ? ਸਵੇਰੇ ਉਹਨੇ ਚਮਚਾ ਮਾਰਿਆ ਉਹਨੇ ਮੇਰੇ ਕੰਨ ਦੇ ਉੱਤੇ, ਤਦੇ ਤੇ ਮੈਂ ਬਾਹਰ ਬੈਠਾ ਆ ਕੇ। ਯਾਨੀ ਭਾਬੀ ਨੇ ਤੁਹਾਨੂੰ ਬੂਹੇ ਕੇ ਬਿਠਾਇਆ? ਉਹ ਮੈਂ ਆਪਣੀ ਮਰਜ਼ੀ ਨਾਲ ਹੀ ਬੈਠਾ, ਬਿਠਾਇਆ ਉਹ ਨਹੀਂ ਹੈ। ਯਾਨੀ ਕਿ ਲੜ ਕੇ ਬਾਹਰ ਆਏ ਹੋ? ਆਹੋ ਤੇ ਹੋਰ ਕੀ ਹੈ? ਯਾਰ ਭਾਬੀ ਨਾਲ ਨਾ ਲੜਾਈ ਕਰੋ। ਭਾਬੀ ਨੂੰ ਕੋਈ ਸ਼ਾਮ ਨੂੰ ਗੈਸ ਆ ਜਾਏਗੀ ਜਾਂ ਦੁਪਹਿਰ ਨੂੰ ਆ ਜਾਏਗੀ। ਉਹ ਯਾਰ ਗੈਸ ਆਣੀ ਅੰਦਰੂਨ ਨਹੀਂ ਆ ਰਹੀ ਤੇ ਸਾਈਡਾਂ ਤੇ ਕਿੱਥੋਂ ਆਣੀ? ਦੇਖੋ ਨਾ, ਅੰਦਰੂਨ ਲਾਹੌਰ ਦੇ ਵਿੱਚ ਇਹ ਹੀ ਲਾਹੌਰ ਹੁੰਦਾ ਸੀ। ਬਿਲਕੁਲ ਸਹੀ। ਇਹ ਹੁਣ ਤੇ ਲਾਹੌਰ ਫੈਲਿਆ ਨਾ। ਅੱਠ ਦਰਵਾਜ਼ੇ ਦੇ ਅੰਦਰ ਹੀ ਲਾਹੌਰ ਸੀ। ਇਹ ਹੀ ਲਾਹੌਰ ਹੈਗਾ ਸੀ, ਇਹਦੇ ਵਿੱਚ ਹੀ ਨਹੀਂ ਗੈਸ ਹੈਗੀ। ਦੱਸੋ। ਦੇਖੋ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਦੌਰ 'ਚ ਵੀ ਗੈਸ ਤੇ ਨਹੀਂ ਸੀ ਆਂਦੀ, ਬਿਜਲੀ ਦਾ ਵੀ ਪ੍ਰੋਬਲਮ ਸੀ। ਇਹ ਜ਼ਰਦਾਰੀ ਸਾਹਿਬ ਦਾ ਜਦੋਂ ਹੁੰਦਾ ਸੀ ਦੌਰ, ਤੇ ਉਦੋਂ ਵੀ ਗੈਸ ਨਹੀਂ ਸੀ ਆਂਦੀ। ਨਹੀਂ ਲੇਕਿਨ ਚੁੱਲ੍ਹੇ ਕੋ ਆ ਕੇ ਕਹੀਦਾ ਸੀ ਗੈਸ ਖੱਪੇ ਖੱਪੇ, ਥੋੜੀ ਬਹੁਤੀ ਆ ਹੀ ਜਾਂਦੀ ਸੀ। ਯਕੀਨ ਕਰੋ। ਹਾਂ ਜੀ। ਹੁਣ ਨਹੀਂ ਆ ਰਹੀ? ਹੁਣ ਨਹੀਂ ਆ ਰਹੀ। ਠੱਪ। ਸਵੇਰੇ ਚਨੇ ਲਿਆਉਂਦੇ ਨੇ ਇੰਨੇ ਕੁ, ਘਰ ਲਿਆਉਂਦੇ ਆ ਠੰਡੇ। ਫਿਰ ਮੈਂ ਲੈ ਗਿਆ, ਮੈਂ ਕਿਹਾ ਗਰਮ ਦੇ। ਉਹਨੇ ਕਿਹਾ ਮੈਂ ਤੇ ਗਰਮ ਹੀ ਦਿੱਤੇ ਨੇ, ਘਰ ਆਉਂਦੇ ਆ ਤੇ ਠੰਡੇ ਹੋ ਜਾਂਦੇ ਨੇ। ਮੈਂ ਕਾਹਤੇ ਗਰਮ ਕਰਾਂ? ਦੱਸੋ। ਗੈਸ ਹੀ ਨਹੀਂ ਆ ਰਹੀ। ਗੈਸ ਨਹੀਂ ਹੈਗੀ। ਬਿਜਲੀ ਵੀ ਇੱਕ ਦਿਨ ਖੜੱਪ ਚ ਪੱਕੇ ਮਾਰ ਰਹੀ ਹੈ, ਕਦੀ ਆ ਰਹੀ ਕਦੀ ਜਾ ਰਹੀ। ਮੈਂ 7 ਦਿਨ ਦੇ ਇਕੱਠੇ ਹੀ ਕੱਪੜੇ ਇਸਤਰੀ ਕਰਕੇ ਰੱਖੇ ਨੇ। ਤੇ ਕਿਤੇ ਜਾ ਰਹੇ ਹੋ? ਨਹੀਂ ਜਾਣਾ ਕਿਤੇ ਨਹੀਂ, ਲੇਕਿਨ ਅਤਿਆਤਨ ਤੇ ਰੱਖੋ। ਹਿਫਜ਼ ਮੁਤਕੱਦਮ ਦੇ ਤਹਿਤ। ਹਾਂ ਜੀ। ਕਿਧਰੇ ਕੋ ਕੰਮ ਲੱਭ ਸਕਦਾ, ਸੂਟ ਪਾ ਕੇ ਚੱਲ ਜਾਗੇ। ਪਿੱਛੇ ਕਰੋਨਾ ਲੈ ਦੇ ਕੇ ਬਹਿ ਗਏ, ਹੁਣ ਗੈਸ ਲੈ ਦੇ ਕੇ ਬਹਿ ਗਈ, ਅੱਗੋਂ ਧੁੰਦਾ। ਉਹ ਯਾਰ ਥੋੜੇ ਦਿਨਾਂ ਦੀ ਗੱਲ ਹੈ। ਦੇਖੋ ਮੌਸਮ ਸਾਰੇ ਦੁਨੀਆ ਤੇ ਮਤਲਬ ਖਰਾਬ ਹੋਇਆ, ਪਾਕਿਸਤਾਨ ਦਾ ਮੌਸਮ ਇਸ ਤਰ੍ਹਾਂ ਹੀ। ਥੋੜੇ ਦਿਨ ਬਾਅਦ ਗੈਸ ਆਉਣ ਲੱਗ ਪੈਣੀ। ਜਦੋਂ ਗੈਸ ਆਉਂਦੀ ਸੀ ਉਦੋਂ ਤੁਸੀਂ ਕਿਹੜਾ ਕੋਈ ਕੰਮ ਕਰਦੇ ਸੋ? ਨਹੀਂ ਜਦੋਂ ਗੈਸ ਆਂਦੀ ਸੀ ਮੈਂ ਵੀ ਤਾਂ ਕੰਮ ਤੇ ਜਾ ਹੀ ਰਿਹਾ ਸੀ। ਉਹ ਯਾਰ ਤੂੰ ਗੈਸ ਤੇ ਬਹਿ ਕੇ ਕੰਮ ਤੇ ਜਾਣਾ ਹੁੰਦਾ ਭਾਈ। ਉਹ ਭਾਜੀ ਗੈਸ ਆਮ ਜ਼ਿੰਦਗੀ, ਜਿਹੜਾ ਸਾਡੇ ਮੂੰਹ ਛੋਰਾ ਲੱਗ ਗਿਆ ਉਹ ਲੱਥਣਾ ਤੇ ਨਹੀਂ। ਉਹ ਭਾਜੀ ਬੜੇ ਲੰਮੇ ਚੌੜੇ ਰਫੜ ਹੈਗੇ ਨੇ, ਯਕੀਨ ਕਰ। ਕੱਲ ਮੈਂ ਇੱਕ ਬੰਦੇ ਕੋਲ ਲੈਣਾ ਹੀ 3000 ਰੁਪਈਆ। ਅੱਛਾ ਜੀ। ਮੈਂ ਇਹਦੇ ਕੋਲ ਗਿਆ ਵਾਂ, ਅੱਗੋਂ ਉਹਨੇ ਚਿੱਟਾ ਨੰਗਾ ਮੈਨੂੰ ਜਵਾਬ ਦੇਤਾ, ਕਹਿੰਦਾ ਗੈਸ ਹੀ ਨਹੀਂ ਆ ਰਹੀ। ਮੈਂ ਚੁੱਪ ਕਰਕੇ ਨਿੰਮੂ ਝਾਣਾ ਹੋ ਕੇ ਘਰ ਆ ਗਿਆ। ਯਾਰ ਗੈਸ ਨੇ ਜਿਹੜੇ ਪੈਸੇ ਦੇਣੇ ਉਹਦਾ ਤਲਕ ਕੀ ਹੈ ਗੈਸ ਦਾ 3000 ਦਾ? ਉਹ ਭਾਈ ਦੁਕਾਨ ਤੇ ਚੰਗਾ ਭਲਾ ਕੰਮ ਕਰਨਾ ਸਾ, 8000 ਰੁਪਇਆ ਤਨਖਾਹ ਹੀ ਮਹੀਨਾ ਮੇਰੀ, ਉਤੋਂ ਵੀ ਮੈਨੂੰ ਹੋ ਜਾਂਦੇ ਸਨ। ਅੱਛਾ। ਉਹ ਕੱਲ ਗਿਆ ਵਾਂ, ਅਗਲੇ ਨੇ ਚਿੱਟਾ ਜਵਾਬ ਦੇ ਦਿੱਤਾ। ਕਿਉਂ? ਕਹਿੰਦਾ ਵੀ ਕੱਲ ਤੋਂ ਤੂੰ ਨਹੀਂ ਆਣਾ, ਗੈਸ ਨਹੀਂ ਆ ਰਹੀ। ਯਾਰ ਇਹ ਕੀ ਚੱਕਰ, ਗੈਸ ਨਹੀਂ ਆ ਰਹੀ? ਨਹੀਂ ਹੁਣ ਉਹਨੂੰ ਪੁੱਛੋ ਨਾ, ਮੇਰਾ ਤੇ ਕੋਈ ਮੈਂ ਤੇ ਗਿਆ ਕੰਮ ਤੇ। ਅੱਛਾ ਜੀ। ਕੱਲ ਮੈਂ ਜਾਣਾ ਸੀ ਟਾਈਮ ਨਾਲ, ਘੰਟਾ ਮੈਂ ਖਲੋਤਾ ਰਿਹਾ ਸਟਾਪ ਤੇ। ਅੱਛਾ। ਬੱਸ ਆਈ ਨਹੀਂ ਜੀ, ਆਈ ਹੈ। ਮੈਂ ਕਿਹਾ ਇੰਨੀ ਲੇਟ। ਉਹ ਅਗਲਾ ਕਹਿੰਦਾ ਭਾਈ ਗੈਸ ਹੀ ਨਹੀਂ ਆ ਰਹੀ। ਦੱਸੋ। 4 ਦਿਨ ਪਹਿਲੇ ਮੇਰਾ ਸਹੁਰਾ ਮਰਿਆ, ਠੰਡੇ ਪਾਣੀ ਨਾਲ ਨਵਾਇਆ, ਗੈਸ ਹੀ ਨਹੀਂ ਆ ਰਹੀ। ਕੀ ਕਰੀਏ, ਕਿੱਥੇ ਚਲੇ ਜਾਈਏ? ਯਾਰ ਤੁਹਾਨੂੰ ਤਾਂ ਬੜੀ ਜ਼ਰੂਰਤ ਨਹੀਂ, ਤਾਂ ਤੁਸੀਂ ਸਿਲੰਡਰ ਰੱਖ ਲਓ ਘਰ 'ਚ। ਉਹ ਤਾਂ ਖਿਆ ਇੱਕ ਦਿਨ ਖਤਮ ਹੋ ਗਿਆ ਸਿਲੰਡਰ, ਜ਼ਾਹਰੇ ਭਰਾਣਾ ਵੀ ਤੇ ਹੁੰਦਾ ਹੈ ਨਾ। ਆਹੋ। ਉਹ ਭਾਬੀ ਤੇਰੀ ਨੇ ਇੱਥੇ ਸਿਲੰਡਰ ਬੰਨ ਕੇ ਜਾ ਰਹੀ ਏ। ਮਹੱਲੇ ਦੇ ਮੁੰਡੇ ਜੁਗਤਾਂ ਕਰਨ ਦੇ ਆਏ ਸਨ। ਕੀ ਕਹਿੰਦਾ ਭਾਬੀ ਮੱਛੀਆਂ ਨੂੰ ਸਪਰੇਅ ਕਰਨ ਜਾ ਰਹੇ ਹੋ, ਭਾਬੀ ਉੱਡਣ ਚੱਲੇ ਹੋ, ਭਾਬੀ ਵੇਖ ਸੁਪਰਮੈਨ 3 ਲੱਗ ਰਹੀ ਹੈ। ਉਹ ਯਾਰ ਕੀ ਗੱਲ ਹੈ ਕਿ ਭਾਬੀ ਨੇ ਜ਼ਰੂਰ ਪਿੱਛੇ ਸਿਲੰਡਰ ਬੰਨਣਾ ਸੀ ਯਾਰ। ਹੁਣ ਲੋਕੀ ਤੈਨੂੰ ਪਤਾ ਅੰਦਰੂਨ ਲਾਹੌਰ 'ਚ ਜੁਗਤਾਂ ਹੀ ਹੁੰਦੀਆਂ, ਹੋਰ ਹੈ ਕੀ ਹੈ। ਓ ਯਾਰ ਗੈਸ ਤੇ ਆ ਹੀ ਜਾਣੀ, ਥੋੜਾ ਜਿਹਾ ਮੈਨੇਜ ਕਰੋ। ਕੋਈ ਗੱਲ ਨਹੀਂ, ਭੈੜਾ ਵਕਤ ਵੀ ਕੌਮਾਂ ਵੇਖਦੀਆਂ ਨੇ। ਕਿਹੜੀ ਚੀਜ਼ ਨਾਲ ਮੈਨੇਜ ਕਰੀਏ ਦੱਸੋ? ਮਹਿੰਗਾਈ ਦੇਖੋ ਕਿੰਨੀ ਹੋ ਗਈ ਹੈ। ਇਹ ਦੇਸੀ ਆਂਡਾ ਆਹੋ ਪਿਛਲੀ ਸਰਦੀਆਂ 'ਚ ਲਿਆ ਮੈਂ, ਸਾਰਾ ਹੈਗਾ ਸੀ ਮੇਰਾ ਖਿਆਲ 20-30 ਰੁਪਏ ਦਾ, ਇਹ ਹੁਣ 50 ਰੁਪਏ ਦਾ ਹੀ।
50 ਰੁਪਏ ਦਾ ਕਿੱਥੇ ਮਿਲਦਾ ਪਿਆ? ਇਹ ਪਿੱਛੇ ਬੈਕਰੀ ਤੇ ਦੇ ਰਿਹਾ, ਪਿੱਛੇ ਦੇ ਰਿਹਾ ਅਗਲਾ। ਇੱਕ ਨੰਬਰ ਅੰਡਾ? ਇੱਕ ਨੰਬਰ ਵੀ ਨਹੀਂ ਹੈਗਾ, ਇਹ ਤੇ ਦੁੱਖ ਹੈ, ਇੱਕ ਨੰਬਰ ਹੈ ਹੀ ਨਹੀਂ। ਅੱਛਾ ਜੀ। ਪੱਤੀ ਨਹੀਂ ਹੁੰਦੀ, ਆਹੋ। ਉਹਦੇ ਚ ਪਾ ਕੇ ਤੇ ਦੇਸੀ ਬਣਾਇਆ ਹੀ ਉਹਨੂੰ, ਯਾਰ ਰੰਗ ਪੀਲਾ ਕੀਤਾ ਉਹਨਾਂ ਦਾ। ਰੰਗ ਪੀਲਾ ਕੀਤਾ ਹੈ। ਯਕੀਨ ਕਰੋ ਜਦੋਂ ਇੰਜ ਕਰਕੇ ਮੈਂ ਖਾਧਾ ਮੇਰਾ ਆਪਣਾ ਰੰਗ ਪੀਲਾ ਹੋ ਗਿਆ। ਓਫੋ। ਕਿਉਂਕਿ ਦੇਸੀ ਦੀ ਜ਼ਰਦੀ ਹੋਰ ਹੁੰਦੀ ਹੈ, ਵਲੈਤੀ ਦੀ ਜ਼ਰਦੀ ਹੋਰ ਹੁੰਦੀ ਹੈ। ਚਾਈਨਾ ਨੇ ਆਂਡੇ ਕੱਢ ਦਿੱਤੇ ਨੇ ਪਲਾਸਟਿਕ ਵਾਲੇ। ਪਲਾਸਟਿਕ ਦੇ? ਤੁਹਾਡੇ ਕੋਲ ਸੁਣ ਰਹੇ ਆ ਪਲਾਸਟਿਕ ਦੇ ਅੰਡੇ ਕਿੱਥੋਂ ਆ ਗਏ? ਪਰਸੋਂ ਮੈਂ ਖਾਧਾ ਭਾਈਜਾਨ, 5 ਮਿੰਟ ਇੰਜ ਲੱਗੇ ਕਿ ਮੈਂ ਹਵਾਈ ਚੱਪਲ ਚੱਬਣ ਦਿਆਂ, ਕੜਕ ਕੜਕ ਹੁੰਦੀ। ਉਹ ਤੁਸੀਂ ਕਿਤੇ ਗਲਤੀ ਨਾਲ ਹਵਾਈ ਚੱਪਲ ਹੀ ਖਾ ਗਏ ਹੋ। ਅੰਡਾ ਹਵਾਈ ਚੱਪਲ ਕਿਵੇਂ ਲੱਗ ਸਕਦਾ? ਉਹ ਭਾਜੀ ਦੇਸੀ, ਹੁਣ ਚਾਈਨਾ ਦੇ ਆਂਡੇ ਦਾ ਨਹੀਂ ਪਤਾ ਲੱਗਦਾ। ਚਾਈਨਾ ਦੀ ਬੜੀ ਟੈਕਨੀਕ ਹੈਗੀ ਏ, ਉਹ ਅਸਲ ਚੀਜ਼ ਨੂੰ 2 ਨੰਬਰ ਇੰਜ ਬਣਾ ਦਿੰਦੀ ਏ। ਉਹ ਚਲੋ ਜੀ ਅੰਡੇ ਗਲਤ ਹੋ ਗਏ, ਆਪਣਾ ਚਾਈਨਾ ਦੇ ਅੰਡੇ ਆ ਗਏ, ਹੋਰ ਚੀਜ਼ਾਂ ਤੇ ਸਾਡੀਆਂ ਸਹੀ ਨੇ ਨਾ। ਉਹ ਸਹੀ ਕਿੱਥੋਂ ਰਹਿ ਗਿਆ ਭਾਜੀ? ਆ ਦੁੱਧ ਹੀ ਨਹੀਂ ਸਹੀ ਲੱਭਣ ਦਿਆ, ਸਮੈਲ ਵਾਲਾ ਦੁੱਧ। ਯਕੀਨ ਕਰ, ਇਹ ਸਾਡੇ ਮਹੱਲੇ ਇੱਕ ਬੰਦਾ ਰੋਜ਼ ਦਾ ਤਕਰੀਬਨ 30 ਮਣ ਦੁੱਧ ਦੇ ਕੇ ਜਾਂਦਾ, ਉਹਦੀ ਇੱਕ ਮੱਝ ਨਹੀਂ ਹੈਗੀ। ਤੇ ਮੱਝ ਹੈ ਨਹੀਂ ਤੇ ਦੁੱਧ ਕਿੱਥੋਂ ਦੇ ਰਹੇ? ਵਾਸ਼ਿੰਗ ਮਸ਼ੀਨ ਚੋਂ ਐਡੀ ਕਿ ਟਿੱਕੀ ਪਾਉਂਦਾ ਹੀ, ਵਿੱਚ ਪਾਣੀ ਪਾ ਕੇ ਕਰ ਇੰਜ ਕਰਕੇ, ਅਸਲ ਤੋਂ ਵੀ ਉੱਤੇ ਹੁੰਦਾ ਹੀ ਉਹ। ਤੁਸੀਂ ਵਾਸ਼ਿੰਗ ਮਸ਼ੀਨ ਵਾਲਾ ਦੁੱਧ ਪੀ ਰਹੇ ਹੋ? ਵਾਸ਼ਿੰਗ ਮਸ਼ੀਨ ਵਾਲਾ ਪੀ ਰਹੇ ਆ। ਪਰ ਨਹੀਂ ਯਾਰ, ਐਡਾ ਜ਼ੁਲਮ ਨਹੀਂ ਕਰਨਾ ਚਾਹੀਦਾ। ਜਿਹੜਾ ਵੀ ਹਰਕਤ ਕਰ ਰਿਹਾ ਬਹੁਤ ਬੁਰੀ ਹਰਕਤ ਹੈ। ਤੈਨੂੰ ਮੈਂ ਜਵਾਨੀ ਦੀਆਂ ਫੋਟੋਆਂ ਵਿਖਾਵਾਂ ਆਪਣੀਆਂ, ਯਕੀਨ ਕਰ। ਐਡਾ ਡਾਂਡੀ ਮੇਰਾ ਉਦੋਂ? ਹਾਂ, ਉਦੋਂ ਦੁੱਧ 1 ਨੰਬਰ ਹੈਗਾ ਸੀ, ਗੈਸ ਵੀ ਆ ਰਹੀ ਸੀ। ਇਹ ਠੰਡ ਹੀ 2 ਨੰਬਰ ਹੋ ਗਈ ਏ। ਠੰਡ 2? ਮਿਲਾਵਟ ਵਾਲੀ ਠੰਡ ਆ ਰਹੀ ਏ। ਓ ਯਾਰ ਜਾਣ ਦਿਓ, ਠੰਡ 2 ਨੰਬਰ ਕਿਵੇਂ ਹੋ ਸਕਦੀ? ਉਹ ਭਾਜੀ ਪਹਿਲੇ ਠੰਡ ਪੈਣੀ, ਨਾ ਬੁਖਾਰ ਚੜਨਾ, ਨਾ ਖਾਂਸੀ ਆਉਣੀ, ਨਾ ਨਮੂਨੀਆ। ਇਹ ਹੁਣ ਤੇ ਥੋੜੀ ਜਿਹੀ ਠੰਡ ਪਵੇ ਤੇ ਖੰਘਾਂ, ਇੰਜ ਸਮੋਕ, ਹਰ ਚੀਜ਼ ਹੀ ਸੁੰਗੜ ਗਈ ਏ। ਓ ਯਾਰ ਹੁਣ ਤੁਹਾਨੂੰ ਪਤਾ ਹੈ ਕਿ ਕਿੰਨੀ ਇੱਥੇ ਟੈਕਸਟਾਈਲ ਮਿਲਾਂ ਨੇ, ਠੀਕ ਹੈ ਜੀ। ਲਾਹੌਰ ਸਾਡਾ 1 ਨੰਬਰ ਤੇ ਆਇਆ, ਇਹਦੇ 'ਚ ਇਤਨੀ ਕੁ ਮਿੱਟੀ, ਧੂਆਂ, ਇਹ ਪੱਠੇ, ਇਹ ਸਾਰਾ ਉੱਤੇ ਅਸਮਾਨ ਦੇ ਚਲਾ ਗਿਆ। ਇਹ ਹੁਣ ਜਿਹੜੀ ਨਾ ਸਮੋਕ ਪੈ ਰਹੀ ਹੈ। ਇਹ ਹੁਣ ਬਾਰਿਸ਼ ਹੋਏਗੀ ਤੇ ਥੱਲੇ ਆਏਗਾ ਨਾ, ਜ਼ਾਹਿਰ ਹੈ। ਤੇ ਮੈਂ ਤੇ ਕਹਿੰਦਾ ਫਿਰ ਇਹ ਪਿੱਲਾਂ ਛਿੱਲਾਂ ਬਾਹਰ ਕੱਢਣੀਆਂ ਚਾਹੀਦੀਆਂ ਨੇ। ਧੂਏ ਵਾਲੀਆਂ ਗੱਡੀਆਂ ਚੱਲਦੀਆਂ, ਟ੍ਰੈਫਿਕ ਹੀ ਦੇਖ ਲਓ। ਮੇਲੇ ਤੇ ਜਾਣਾ ਸੀ, ਮਾਧੋ ਲਾਲ ਸੈਨ ਦਾਤਾ ਸਰਕਾਰ, ਹਾਂ। ਐਡਾ ਵੱਡਾ ਕਤਲਾਮਾ ਹੋਣਾ, ਜਿੰਨਾ ਖਾ ਲੈਣਾ ਬਾਕੀ ਅਸੀਂ ਉੱਤੇ ਲੈਣਾ ਇੰਜ ਕਰਕੇ। ਇਸ ਵੇਲੇ ਤੇ ਮੈਂ ਗਿਆ, ਐਡੀਆਂ ਕਤਲਮੀਆਂ ਵਿਕਣ ਦੀਆਂ, ਕਹਿੰਦਾ ਭਾਈ ਸੁੰਗੜ ਗਿਆ ਸਭ ਕੁਝ। ਓਹੋ, ਕਤਲਮੇ ਨਹੀਂ ਸੁੰਗੜੇ, ਮੇਰੇ ਖਿਆਲ ਵਕਤ ਦੇ ਨਾਲ ਬੰਦੇ ਵੀ ਸੁੰਗੜ ਗਏ ਨੇ। ਤੁਹਾਡੇ ਸਾਹਮਣੇ ਸੁੰਗੜੇ ਨਹੀਂ ਪਏ, ਇਹ ਦੇਖ ਲਓ, ਤੁਹਾਡੇ ਸਾਹਮਣੇ ਆਪਣੇ ਬੂਹੇ ਅੱਗੇ ਬੈਠੇ ਸੁੰਗੜ ਕੇ। ਤੁਹਾਨੂੰ ਭਾਬੀ ਨੂੰ ਬੁਲਾ ਕੇ ਤੁਹਾਡੀ ਸੁਲ੍ਹਾ ਉਹ ਕਰਾਵਾਂਗਾ। ਨਹੀਂ, ਉਹ ਰਹਿਣ ਦੇ, ਉਹਨੂੰ ਨਾ ਬੁਲਾਈ ਭਾਈ, ਅੰਦਰ ਵਾੜਾਂ ਉਹ ਅਜੇ ਨਹੀਂ, ਅਜੇ ਉਹਦਾ ਮੂਡ ਨਹੀਂ ਹੈਗਾ। ਹਾਂ, ਮੂਡ ਵੇਖ ਕੇ ਬੁਲਾਈਦਾ ਹੁੰਦਾ। ਤੇ ਬੂਹੇ ਨੂੰ ਇੱਕ ਰੰਗ ਕਰਾਇਆ ਤੁਸੀਂ, ਇੱਕ ਹੋਰ ਤਰ੍ਹਾਂ ਦਾ, ਇੱਕ ਹੋਰ ਤਰ੍ਹਾਂ ਦਾ। ਉਹ ਇਹ ਸਫਦਰ ਦਾ ਹੈ, ਮੇਰਾ ਹੈਗਾ ਹੀ। ਅੱਛਾ, ਉਹ ਤੇਰਾ ਹੈ? ਆਹੋ, ਇਹ ਸਫਦਰ ਦਾ ਹੈ? ਸਫਦਰ ਭਾਈ ਦਾ। ਇਹ ਸਫਦਰ ਕੰਮ ਤੇ ਗਿਆ ਹੈ? ਨਹੀਂ, ਉਹਦੀ ਵੀ ਗੈਸ ਨਹੀਂ ਆ ਰਹੀ, ਸੁੱਤਾ ਹੈ ਅਗਲਾ। ਲਓ ਜਨਾਬ, ਮੇਰੇ ਖਿਆਲ ਪੂਰੇ ਲਾਹੌਰ 'ਚ ਕਿਸੇ ਦੀ ਗੈਸ ਨਹੀਂ ਆ ਰਹੀ। ਗੈਸ ਨਹੀਂ ਆਏਗੀ ਤੇ ਕੋਈ ਕੰਮ ਤੇ ਵੀ ਨਹੀਂ ਜਾਏਗਾ। ਪਲੀਜ਼ ਖੁਦਾ ਦਾ ਵਾਸਤਾ ਹੈ, ਤੁਸੀਂ ਵਾਅਦਾ ਕੀਤਾ ਸੀ ਕਿ ਗੈਸ 3 ਟਾਈਮ ਆਏਗੀ, 3 ਟਾਈਮ ਤੱਕ ਹੀ ਅੰਦਰੂਨ ਸ਼ਹਿਰ ਮੇਰੇ ਖਿਆਲ 1 ਟਾਈਮ ਵੀ ਨਹੀਂ ਆ ਰਹੀ। ਨਹੀਂ ਆ ਰਹੀ। ਤੇ ਅਸੀਂ ਦਰਖਾਸਤ ਕਰਾਂਗੇ ਕਿ ਕੋਈ ਹੱਲ ਕੱਢ ਕੇ ਇਹਨਾਂ ਨੂੰ ਗੈਸ ਵੀ ਦਿਓ। ਇਸ ਤੋਂ ਪਹਿਲੇ ਕਿ ਸਾਰੇ ਮੁਲਕ ਨੂੰ ਗੈਸ ਹੋ ਜਾਵੇ ਤੇ ਕੰਮ ਖਰਾਬ ਹੋ ਜਾਏ, ਭਾਜੀ ਗੈਸ ਦਿਓ। ਅੱਧੇ ਦੇ ਯਾਰ, ਇਹਨਾਂ ਨੂੰ ਗੈਸ ਨਹੀਂ ਦੇਣਾ, ਸਿਰ ਨੂੰ ਗੈਸ ਚੜ੍ਹ ਜਾਣੀ। ਜਨਾਬ ਮੈਨੂੰ ਤੇ ਜੱਦਲ ਲਾਹੌਰੀ ਸਾਹਿਬ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਫਿਰ ਮੁਲਾਕਾਤ ਕਰਾਂਗੇ। ਸਬਸਕ੍ਰਾਈਬ ਕਰਦੇ ਰਹਿਣਾ, ਵੇਖਦੇ ਰਹਿਣਾ, ਬੈਲ ਆਈਕਨ ਦਾ ਬਟਨ ਦਬਾਉਣਾ। ਅਜੇ ਤੁਸੀਂ ਕਹਿ ਦੇ ਪਲੀਜ਼। ਆ ਜੀ, ਆਪਣਾ ਸਬਸਕ੍ਰਾਈਬ ਕਰਨਾ ਜੀ ਸਰਦਾਰ ਕਮਾਲ ਅਫੀਸ਼ੀਅਲ ਚੈਨਲ ਨੂੰ। ਤੇ ਤੁਹਾਡੇ ਗੈਸ ਆ ਰਹੀ ਭਲਾ? ਨਹੀਂ, ਸਾਡੇ ਵੀ ਗੈਸ ਨਹੀਂ ਆ ਰਹੀ। ਲਓ ਜੀ, ਇਹਨਾਂ ਦੇ ਵੀ ਨਹੀਂ ਆ ਰਹੀ।